ਫੌਜੂ ਕੇ ਤੇ ਤਾਰਾ ਸਿੰਘ, ਇੱਧਰ ਸੁੰਦਰ ਸਿੰਘ ਤਰਕਾਨ, ਇੱਧਰ ਅੱਗੇ ਧਾੜੀਵਾਲ, ਇੱਧਰ ਅੱਗੇ ਉਹ ਗੰਗਾ ਰਾਮ ਨਾਈ। ਹਾਂਜੀ ਪ੍ਰਿੰਸੀਪਲ ਸਾਹਿਬ ਆ ਗਏ ਤੁਹਾਡੇ ਦਾਦਾ ਜੀ ਇੰਦਰ ਸਿੰਘ ਦੇ ਘਰ ਕੋਲ, ਤੁਹਾਨੂੰ ਆਉਣ ਲੱਗੇ ਤੁਹਾਡਾ ਘਰ। अस्सलाम वालेकुम, मेरा पिंड मेरा पंजाब दे नाल मैं तुहाडा वीर मुहम्मद तनवीर। दोस्तों अज मैं पहुंचा पिंड ढड्डे, जिला गुजरांवाला। शमशाद ढड्डा बिल्कुल नाल नाल पिंड ने। इत्थे सानूं भेजिया जी प्रिंसीपल बलजिंदर सिंह विरक ने, जिहड़े अमरीका हुंदे ने। उन्हां दे दादा जी इंदर सिंह विरक इस पिंड दे वासी सन 1947 तो पहलां। उन्हां ने सानूं जिहड़ा रिक्वेस्ट कीती, साडे कहा कि मेरे जिहड़ा पिंड विखाओ, मेरे दादा जी आए सन इंदर सिंह विरक। ਤੇ ਕਿਸੇ ਨਾਲ ਬਜ਼ੁਰਗਾਂ ਨਾਲੇ ਗੱਲਬਾਤ ਕਰਕੇ ਗੱਲਾਂ ਪੁੱਛੋ ਕਿ ਕਿਵੇਂ ਵਸਦੇ ਹਾਂ, ਕਿਵੇਂ ਗਏ ਸਨ, ਕਿਵੇਂ ਰਹਿੰਦੇ ਸਨ ਤੇ ਕੀ ਕੁਛ ਸਾਡਾ ਉੱਥੇ ਹੁੰਦਾ ਸੀ। ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ ਜੀ। ਮੇਰੇ ਪਿੱਛੇ ਜਿਹੜਾ ਤੁਹਾਨੂੰ ਆ ਸਾਰੀ ਬਾਦੀ ਨਜ਼ਰ ਆ ਰਹੀ ਹੈ ਢੱਡਾ, ਇਹਦੇ ਨਾਲ ਹੀ ਬਿਲਕੁਲ ਸ਼ਮਸਾ, ਇਹ ਪਿੰਡ ਨਾਲ ਜੁੜਵਾ ਪਿੰਡ ਨੇ ਦੋਵੇਂ, ਸ਼ਮਸਾ ਢੱਡਾ। ਸ਼ਮਸਾ ਢੱਡਾ ਕਿਹਾ ਜਾਂਦਾ। ਨਾਲ ਸਕੂਲ ਸੀ ਜਿਹੜਾ ਤੁਹਾਨੂੰ ਹੁਣ ਵਿਖਾਇਆ। ਚੱਲਦੇ ਆ ਪਿੰਡ ਨਾਲੇ ਪਿੰਡ ਤੇ ਇੱਥੇ ਇੱਕ ਬਜ਼ੁਰਗ ਜਿਹੜਾ ਮਿਲਿਆ ਢੱਡੇ ਵਿੱਚ, ਕੋਈ ਨਹੀਂ ਆ ਸ਼ਮਸਾ ਤੇ ਢੱਡਾ ਬਿਲਕੁਲ ਜੁੜੇ ਹੋਏ ਪਿੰਡ ਨੇ ਜੁੜਵਾ। ਤੇ ਸ਼ਮਸੇ ਦੇ ਵਿੱਚ ਇੱਕ ਬਜ਼ੁਰਗ ਸਾਨੂੰ ਪਤਾ ਲੱਗਾ ਕਿ ਬਜ਼ੁਰਗ ਇੱਕ ਹੈਗਾ 47 ਟਾਈਮ ਹੋ ਜਾ 13-14 ਸਾਲ ਦਾ ਸੀ। ਉਹਨੂੰ ਜਾ ਕੇ ਮਿਲਨੇ ਆ, ਉਹਨੂੰ ਪੁੱਛਣਾ ਇੰਦਰ ਸਿੰਘ ਜਿਹੜਾ ਵਿਰਕ ਜਿਹੜਾ ਰਹਿੰਦਾ ਸੀ, ਬਲਜਿੰਦਰ ਸਿੰਘ ਪ੍ਰਿੰਸੀਪਲ ਦਾ ਜਿਹੜਾ ਦਾਦਾ ਜੀ, ਵੀ ਉਹ ਕਿਵੇਂ ਰਹਿੰਦਾ ਸੀ, ਕਿਵੇਂ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ। ਅਗਰ ਤੁਹਾਡਾ ਵੀ ਦਿਲ ਕਰਦਾ ਆਪਣਾ ਲਹਿੰਦੇ ਪੰਜਾਬ ਵਾਲਾ ਜਿੱਥੋਂ ਤੁਹਾਡੇ ਪੁਰਖੇ ਗਏ ਸਨ, ਉੱਥੋਂ ਕਿਸੇ ਬਜ਼ੁਰਗ ਨੂੰ ਮਿਲ ਕੇ ਉਹਦਾ ਗੱਲਬਾਤ ਕੀਤੀ ਜਾਏ, ਨਾਲ ਤੁਹਾਡੇ ਪੁਰਖਾਂ ਦਾ ਜਿਹੜਾ ਪਿੰਡ ਵਿਖਾਇਆ ਜਾਏ, ਤੇ ਫਿਰ ਸਾਡਾ ਲਿੰਕ ਵਿੱਚ ਜਿਹੜਾ ਲੱਗਾ ਹੁੰਦਾ ਨੰਬਰ, ਸਾਡਾ WhatsApp ਨੰਬਰ ਬਾਇਓ ਵਿੱਚ, ਉੱਥੇ ਜਾ ਕੇ ਤੁਸੀਂ ਜਿਹੜਾ ਸਾਡਾ ਰਾਬਤਾ ਕਰ ਸਕਦੇ ਹੋ Facebook ਤੇ YouTube ਚੈਨਲ ਤੇ। ਤੇ ਚਲੋ ਚੱਲਦੇ ਆ ਪਿੰਡ, ਨਾਲ ਬਜ਼ੁਰਗਾਂ ਨਾਲ ਗੱਲਬਾਤ ਕਰਨੇ ਆ ਤੇ ਨਾਲੇ ਬਲਜਿੰਦਰ ਸਿੰਘ ਨੂੰ ਜਿਹੜਾ ਉਹਦਾ ਪਿੰਡ ਵਿਖਾ ਦੇਣਾ ਦਾਦੇ ਦਾ। ਅੱਜ ਚੱਲਨੇ ਪਿੰਡ, ਸਾਰਾ ਪਿੰਡ ਵਿਖਾ ਦਈਏ ਤੁਹਾਨੂੰ ਪਹਿਲਾਂ। ਬਜ਼ੁਰਗੋ ਕੀ ਨਾਮ ਆਪਣਾ? ਸੈਦ ਮੁਹੰਮਦ। ਸੈਦ ਮੁਹੰਮਦ। ਹਾਂ। ਤੁਹਾਡੇ ਵਾਲ ਸਾਹਿਬ ਦਾ ਕੀ ਨਾਮ? ਰੋਸ਼ਨ ਸਿੰਘ। ਤੇ ਦਾਦੇ ਦਾ? ਦਾਦੇ ਦਾ ਸਾਈਂ ਦਿੱਤਾ। ਸਾਈਂ ਦਿੱਤਾ। ਤੇ ਆਪਣੇ ਬਜ਼ੁਰਗੋ ਆਪਣੀ ਜਾਤ ਕਿਹੜੀ? ਜਾਤ ਬਾਜਵੇ। ਅੱਛਾ, ਬਾਜਵੇ ਤੋਂ ਹੀ। ਹਾਂਜੀ। ਅੱਛਾ ਬਜ਼ੁਰਗੋ ਪਿੰਡ ਕਿਹੜਾ? ਪਿੰਡ ਸੰਸਾ ਸੀ। ਅੱਛਾ, ਤੇ ਸਾਨੂੰ ਢੱਡੇ ਦੇ ਬਾਰੇ ਦੱਸੋ, ਉੱਥੇ ਕੋਈ ਇੰਦਰ ਸਿੰਘ ਆਇਆ ਸੀ? ਇੰਦਰ ਸਿੰਘ ਆਈ ਸੀ। ਅੱਛਾ, ਇੰਦਰ ਸਿੰਘ ਦਾ ਨਾ, ਇੰਦਰ ਸਿੰਘ ਦਾ ਪੋਤਰਾ ਹੈ, ਪੋਤਰਾ, ਉਹਦਾ ਨਾਮ ਹੈ ਬਲਜਿੰਦਰ। ਬਨਿੰਦਰ। ਪ੍ਰਿੰਸੀਪਲ ਬਲਜਿੰਦਰ। ਬਨਿੰਦਰ। ਹਾਂਜੀ। ਉਹ ਹੁੰਦਾ ਹੈ ਅਮਰੀਕਾ। ਉਹਨੇ ਸਾਨੂੰ ਭੇਜਿਆ ਸੀ ਵੀ ਮੇਰੇ ਨਾਲ ਢੱਡੇ ਪਿੰਡ ਦੇ ਵਿੱਚ ਸਾਡੇ ਵੱਡੇ ਰਹਿੰਦੇ ਹਨ, ਉਹਦਾ ਦਾਦਾ ਸੀ ਇੰਦਰ ਸਿੰਘ। ਆਹੋ। ਇੰਦਰ ਸਿੰਘ ਬਾਰੇ ਸਾਨੂੰ ਕੋਈ ਦੱਸੋ ਵੀ ਉਹ ਪਿੰਡ, ਪਹਿਲਾਂ ਪਿੰਡ ਦੇ ਬਾਰੇ ਥੋੜਾ ਦੱਸੋ ਕਿ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਨੇ? ਪਿੰਡ ਦੇ ਆਲੇ ਦੁਆਲੇ ਆ ਢੱਡਾ। ਹਾਂਜੀ। ਕੋਲ ਚਾਚੋ ਕੇ ਭੰਗਮ। ਅੱਛਾ। ਮਦਾਰ। ਹਾਂ। ਆਪਣਾ ਇੱਥੇ ਨਿਹਾਲਾ। ਹਾਂ। ਬੇਗਪੁਰ। ਅੱਛਾ। ਬੱਲੋ ਕੇ ਮਾਰ। ਆ ਪਿੰਡ ਨਹੀਂ। ਆਪਣਾ ਜ਼ਿਲ੍ਹਾ ਕਿਹੜਾ? ਆਪਣਾ ਜ਼ਿਲ੍ਹਾ ਗੁਜਰਾਂਵਾਲਾ। ਅੱਛਾ, ਗੁਜਰਾਂਵਾਲਾ ਲੱਗਦਾ। ਹਾਂਜੀ। ਅੱਛਾ ਅੱਛਾ। ਤੇ ਬਜ਼ੁਰਗੋ ਉਦੋਂ ਸ਼ਮਸ਼ਾਦ ਢੱਡਾ ਉਦੋਂ ਵੀ ਇੰਨਾ ਕੁ ਫਾਸਲਾ ਸੀ, ਨਾਲ ਨਾਲ ਹੀ ਸਨ ਪਹਿਲਾਂ? ਇੰਨਾ ਹੀ ਫਾਸਲਾ ਹੈ। ਇਹ ਹੁਣ ਤੇ ਨੇੜੇ ਹੋ ਗਿਆ। ਉਦੋਂ ਹੁਣ ਤੇ ਇੱਕ ਹੀ ਬਣਿਆ ਪਿਆ ਨਾ, 3-4 ਕਿੱਲੇ ਹੀ ਸੀ। ਹਾਂ। ਤੇ ਹੁਣ ਨੇੜੇ ਹੋ ਗਿਆ। ਇਹ ਉਦੋਂ ਪਿੰਡ ਦਾ ਨੰਬਰਦਾਰ ਕਿਹੜਾ ਹੁੰਦਾ ਸੀ? ਸਿੱਖਾਂ ਦੇ ਹੁੰਦੇ ਆ। ਹਾਂਜੀ, ਸਿੱਖਾਂ ਦੇ ਹੁੰਦੇ ਆ। ਇਹ ਅੱਲਾ ਦਿੱਤਾ ਲੰਬਰਦਾਰ। ਅੱਛਾ, ਮੁਸਲਮਾਨ ਸੀ ਨੰਬਰਦਾਰ? ਮੁਸਲਮਾਨ। ਅੱਛਾ ਅੱਛਾ। ਅੱਛਾ ਬਾਬਾ ਜੀ, ਇੰਦਰ ਸਿੰਘ ਜਿਹੜਾ ਹੈ ਇਹਦੇ ਬਾਰੇ ਕੋਈ ਦੱਸੋ। ਇੰਦਰ ਸਿੰਘ ਜਿਹੜਾ ਹੈ ਉਹਦੇ ਮੁੰਡੇ ਕਿੰਨੇ ਸਨ? ਉਹਦਾ ਕੋਈ ਪਿਓ ਦਾ ਨਾਮ ਤਾਂ ਪਤਾ? ਮੈਨੂੰ ਉਹਨਾਂ ਦਾ ਅਗਲਿਆਂ ਦਾ ਨਹੀਂ ਪਤਾ। ਅੱਛਾ। ਮੈਨੂੰ ਇੰਦਰ ਸਿੰਘ ਦਾ ਹੀ ਪਤਾ ਹੈ। ਇੰਦਰ ਸਿੰਘ ਆਇਆ ਸੀ? ਇੰਦਰ ਸਿੰਘ ਹੀ ਸੀ। ਉਹਦਾ ਮੁੰਡਾ ਵੀ ਬੂਟਾ ਹੀ ਸੀ। ਬੂਟਾ ਸਿੰਘ ਉਹਦਾ ਨਾਮ? ਬੂਟਾ ਸਿੰਘ। ਅੱਛਾ। ਇੱਥੇ ਰਹਿ ਕੇ ਗਿਆ ਇਹਨਾਂ ਕੋ। ਆਇਆ ਸੀ? ਆਹੋ। ਕਿੰਨਾ ਚਿਰ ਰਹਿ ਕੇ ਗਿਆ। ਅੱਛਾ ਅੱਛਾ। ਅੱਛਾ, ਕੋਈ ਐਵੇਂ ਦਾ ਘਰ ਜਿਹੜਾ ਇੱਥੇ ਮੁਸਲਮਾਨ ਹੋ ਕੇ ਰਹਿ ਗਿਆ ਹੋਇਆ ਉਦੋਂ 47 ਵਾਲੇ? ਮੁਸਲਮਾਨ ਹੋ ਕੇ? ਆਹੋ, ਇੱਥੇ ਰਹਿ ਗਿਆ ਸੀ ਕੋਈ? ਇੱਥੇ ਰਿਹਾ ਸੀ। ਮੁਸਲਮਾਨ ਹੋ ਗਏ ਰਿਹਾ ਸੀ। ਕਿਹੜਾ ਪਹਿਲਵਾਨ ਸੀ? ਮੱਖਣ ਸਿੰਘ। ਅੱਛਾ, ਮੱਖਣ ਸਿੰਘ ਸੀ ਉਹਦਾ ਨਾਮ? ਹਾਂ। ਉਹ ਰਹਿ ਗਏ ਸਨ। ਫਿਰ ਉਹਦਾ ਨਾਮ ਰੱਖਿਆ ਸਾਨੇ ਰਹਿਮਤ। ਅੱਛਾ ਅੱਛਾ। ਤੇ ਇੱਥੇ ਹੀ ਮਰਿਆ ਹੈ। ਅੱਛਾ। ਅਗਲੇ ਸੰਸੇ ਮਰਿਆ। ਉਹਦੀ 3.5 ਕਿੱਲੇ ਜ਼ਮੀਨ ਸੀ ਉੱਥੇ, ਤੇ ਇੱਥੇ ਵਾਲੀ ਵੇਚ ਵੂਚ ਗਿਆ ਸਨ। ਇੱਕ ਜਨਾਨੀ ਕੀਤੀ ਜਾਦੂ ਤੇ ਉਹ ਵੇਚ ਗਏ ਹਨ। ਤੇ ਅਗਲੇ ਸੰਸੇ ਐਸਾ ਸੂ ਤੇ ਉੱਥੇ ਹੀ ਮਰਿਆ ਤੇ ਉੱਥੇ ਹੀ ਦੱਬਿਆ। ਅੱਛਾ ਅੱਛਾ। ਤੇ ਨਾਮ ਉਹਦਾ ਸੀ ਮੱਖਣ ਸਿੰਘ। ਫਿਰ ਰੱਖਿਆ ਸਾਨੇ ਰਹਿਮਤ। ਰਹਿਮਤ ਰੱਖਿਆ? ਰਹਿਮਤ। ਹਾਂ। ਅੱਛਾ ਅੱਛਾ। ਤੇ ਬਾਬਾ ਇੱਥੇ ਜਿਹੜੇ ਤੁਹਾਡੇ ਸਰਦਾਰ ਸਨ ਇੰਦਰ ਸਿੰਘ, ਇਹਨਾਂ ਦੀ ਜਾਤ ਕਿਹੜੀ ਸੀ ਸਿੱਖਾਂ ਦੀ ਭਲਾ? ਵਿਰਕ। ਵਿਰਕ ਸਨ? ਹਾਂ। ਹਾਂਜੀ ਹਾਂਜੀ, ਵਿਰਕ ਹੀ ਨੇ। ਤੇ ਬਾਬਾ ਜੀ, ਇਹ ਇੰਦਰ ਸਿੰਘ ਜਿਹੜਾ, ਇਹਨਾਂ ਦੀ ਕੋਈ
ਘਰ ਕਿਵੇਂ ਦਾ ਸੀ, ਹਵੇਲੀ ਕੋਈ ਘਰ ਦਾ ਪਤਾ ਹੋਵੇ ਤੁਹਾਨੂੰ? ਮੈਂ ਪੁੱਤਰਾ ਘਰ ਨਹੀਂ ਵੇਖਿਆ, ਮੈਂ ਤੈਨੂੰ ਝੂਠ ਪਿਆ ਮਾਰਾਂ, ਹਾਂ। ਘਰ ਨਹੀਂ ਮੈਂ ਵੇਖਿਆ। ਮੈਂ ਉਂਝ ਜ਼ਮੀਨ ਭਾਵੇਂ ਸੁਣਿਆ ਕਿੰਨੀ ਸੀ? ਜ਼ਮੀਨ ਉਹਨਾਂ ਦੀ ਜਿਵੇਂ ਇਹਨਾਂ ਦੀ ਹੈ ਉਨੀ ਕੁ ਇਹਨਾਂ ਦੀ ਸੀ। ਢਾਈਆਂ ਮਰਬਿਆਂ ਦੇ ਮਾਲਕ ਸਨ। ਹੁਣ ਤਾਂ ਭਾਵੇਂ 20 ਦੇ ਹੋ ਗਏ ਨੇ। ਅੱਛਾ ਅੱਛਾ, ਯਾਨੀ ਉਦੋਂ ਇੰਦਰ ਸਿੰਘ ਵੀ ਤਕਰੀਬਨ 2.5 ਮਰਬੇ ਸਨ। ਹਾਂ 2.5 ਇਹਨਾਂ ਨੇ ਦੂਸਰੇ ਨੇ। ਹਾਂਜੀ। ਇਹ ਇੰਦਰ ਸਿੰਘ ਦਾ ਕੀ ਲੱਗਦਾ ਸੀ ਜਿਹੜਾ ਮੁਸਲਮਾਨ ਹੋਇਆ? ਇਹ ਜਦੋਂ ਮੁਸਲਮਾਨ ਹੋ ਗਏ ਨੇ ਨਾ ਤੇ ਕੋਈ ਆਪੇ ਚ ਲੱਗਦੇ ਸਨ, ਕੋਰੇ ਚਾਚੇ ਬਾਬੇ ਸਨ ਕਿ ਤਾਏ ਚਾਚੇ ਦੇ ਭਰਾ ਸਨ। ਅੱਛਾ ਅੱਛਾ ਅੱਛਾ, ਹਾਂ ਸਹੀ ਸਹੀ। ਉਂਝ ਰਹਿਣ ਸਹਿਣ ਕਿਵੇਂ ਦਾ ਸੀ ਇਹਨਾਂ ਸਿੱਖਾਂ ਦਾ ਮੁਸਲਮਾਨਾਂ ਦਾ ਤੁਹਾਡਾ? ਰਹਿਣ ਬੜਾ ਚੰਗਾ ਸੀ। ਅੱਛਾ, ਵਰਤੋਂ ਭੱਜ ਵੀ ਹੈ ਸੀ ਵਿਆਹਾਂ ਸ਼ਾਦੀਆਂ? ਹਾਂਜੀ। ਅੱਛਾ ਅੱਛਾ। ਹਾਂ ਬਾਬਾ ਜਦੋਂ ਵੰਡ ਤੋਂ ਪਹਿਲਾਂ ਜਦੋਂ ਸਿੱਖ ਵੀ ਇੱਥੇ ਵੱਸਦੇ ਉਦੋਂ ਮਸਜਿਦ ਹੁੰਦੀ ਸੀ ਆਪਣੇ ਇੱਥੇ? ਹਾਂਜੀ ਮਸਜਿਦ ਸੀ ਤੇ ਗੁਰਦੁਆਰਾ ਵੀ ਕੋਈ ਨਾਲ ਹੀ। ਅੱਛਾ ਅੱਛਾ, ਸ਼ਮਸੇ ਵਿੱਚ ਸੀ ਕਿ ਢੱਡੇ ਚ? ਸੰਥੇ ਜੀ। ਯਾਨੀ ਇੱਕ ਗੁਰਦੁਆਰੇ ਚ ਉਹ ਵੀ ਸਿੱਖ ਨਹੀਂ, ਹੁੰਦੇ ਵੀ ਇੱਥੇ? ਉੱਥੇ ਵੀ ਗੁਰਦੁਆਰਾ ਸੀ, ਢੱਡੇ ਵਿੱਚ ਵੀ ਗੁਰਦੁਆਰਾ ਸੀ। ਅੱਛਾ, ਉਹਦੇ ਚ ਹੁਣ ਇਹਨਾਂ ਹਵੇਲੀ ਬਣਾ ਲਈ ਹੈ। ਪਹਿਲੋਂ ਡੋਗਰ ਸਨ ਵੜੇ ਆਉਂਦੇ ਜਦੋਂ ਮਾਜਰ ਆਏ। ਹਾਂ ਹਾਂ, ਉਹਦੇ ਚ ਡੋਗਰ ਵੜੇ ਸਨ। ਹਾਂਜੀ। ਹੁਣ ਉਹ ਟੁਰ ਗਏ ਨੇ, ਆਪਣੇ ਪੈਲੀਆਂ 'ਚ ਡੇਰੇ ਪਾ ਲਏ ਨੇ। ਅੱਛਾ, ਪੈਲੀਆਂ 'ਚ ਟੁਰ ਗਏ ਨੇ, ਬਸੋਂ ਕਰ ਲਈ। ਤੇ ਉਹ ਹੁਣ ਇਹਨਾਂ ਕੋਲ ਇਹਨਾਂ ਵੇਲੀਆਂ ਬੁੜੀਆਂ ਬਣਾ ਲਈਆਂ। ਅੱਛਾ ਅੱਛਾ ਅੱਛਾ। ਜਿਹੜਾ ਇਹਦੇ ਵਿੱਚ ਸ਼ਮਸੇ ਹੁੰਦਾ ਹੈ ਗੁਰਦੁਆਰਾ, ਉਹ ਵੀ ਖਤਮ ਹੋ ਗਿਆ? ਨਹੀਂ, ਉਹ ਵੀ ਆ ਜੱਟਾਂ ਕੋਲੇ ਮਤਲਬ ਡੇਰਾ ਬਣਾ ਲਿਆ। ਅੱਛਾ ਅੱਛਾ ਅੱਛਾ। ਬਾਬਾ 47 ਤੋਂ ਪਹਿਲੇ ਇੱਥੇ ਸਕੂਲ ਹੁੰਦਾ ਸੀ? ਸਕੂਲ ਹੁੰਦਾ ਸੀ। ਉਹ ਕਿਹੜਾ ਸਕੂਲ ਜਿਹੜਾ? ਉਹ ਆ ਜਿੱਥੇ ਬਾਹਰ ਆ ਜਿਹੜਾ ਨਾ ਜਿੱਥੇ ਹੁਣ ਬਣਿਆ ਹਾਂਜੀ ਕੁੜੀਆਂ ਦਾ ਸਕੂਲ। ਹਾਂਜੀ। ਆ ਜਿੱਥੇ ਉਰਾਂ ਡੋਗਰਾਂ ਹੱਟੀਆਂ ਨਹੀਂ ਪਾਈਆਂ। ਹਾਂਜੀ ਹਾਂਜੀ। ਉਹ ਦੂਰਲਾ ਮੈਂ ਛੱਪੜ ਸੀ, ਛੱਪੜ ਦੇ ਵਿੱਚ ਸੀ ਥੋੜਾ ਜਿਹਾ ਇੱਕ ਕੋਠਾ ਤੇ ਅੱਗੋਂ ਰਾਹ ਪੈਂਦਾ ਸੀ। ਉਹ ਸਕੂਲ ਸੀ। ਅੱਛਾ, ਹੁੰਦਾ ਸੀ ਸਕੂਲ? ਹਾਂਜੀ। ਅੱਛਾ ਅੱਛਾ, ਇੱਥੇ ਪੜ੍ਹਦੇ ਹੁੰਦੇ ਸਾਰੇ? ਇੱਥੇ ਪੜ੍ਹਦੇ ਹਨ ਬਾਲ। ਅੱਛਾ ਅੱਛਾ ਅੱਛਾ। ਤੇ ਬਾਬਾ ਕੋਈ ਤੁਹਾਡਾ ਹਾਣੀ ਵੀ ਹੈ ਸੀ ਕਿ ਤੁਸੀਂ ਕਿੱਡੇ ਕੁ ਸੋਚੋ ਜਦੋਂ ਵੰਡ ਹੋਈ ਸੀ? ਮੇਰੇ ਹਾਣੀ ਬਤੇਰੇ ਸਨ। ਕੋਈ ਯਾਦ ਹੋਏ ਨਾ ਕਿਸੇ ਸਿੱਖ ਦਾ? ਯਾਦ ਨਾ ਨੇ। ਦੱਸੋ ਹਾਂ, ਪਿੰਡ ਦੇ ਹੋਰ ਵੀ ਸਿੱਖਾਂ ਜਿਹੜੇ ਯਾਦ ਨੇ। ਇਹ ਇੱਕ ਸੀ ਪਿਆਰਾ ਸਿੰਘ ਨਾਈ। ਅੱਛਾ, ਨਾਈਆਂ ਦਾ ਕੰਮ ਕਰਦਾ? ਆਹੋ, ਨਾਈ ਸਾਨੂੰ। ਅੱਛਾ। ਇੱਕ ਜੈਂਬੂ ਸੀ ਸੰਦੋਖੇ ਤਲੋਕੇ ਦਾ। ਅੱਛਾ। ਇੱਕ ਬੂਟਾ ਸੀ ਫੌਜੇ ਲੰਬਰ ਦਾ। ਅੱਛਾ, ਉਹ ਲੰਬਰਦਾਰ ਸਨ ਪਿੰਡ ਦੇ। ਉਹ ਸ਼ਮਸੇ ਦੇ? ਸਿੱਖ ਸਨ, ਵਿਰਕ ਸਨ। ਅੱਛਾ, ਵਿਰਕ ਸਨ। ਇੱਕ ਸ਼ੀਸ਼ੂ ਸੀ, ਉਹਦਾ ਪਿਓ ਸੀ ਸੰਤਾ ਸਿੰਘ। ਉਹ ਵੀ ਨਿੱਕੀ ਲੰਬਰਦਾਰੀ ਸੀ ਉਹਨਾਂ ਕੋਲ। ਅੱਛਾ ਅੱਛਾ। ਤੇ ਆਪਣਾ ਇੱਥੇ ਜਾ ਬੜੇ ਹੀ ਸਨ। ਤੈਨੂੰ ਕਿੰਨੇ ਕੁ ਨਾਮ ਦੱਸਾਂ? ਨਾਂ ਤੇ ਬੜੇ ਆਉਂਦੇ ਨੇ। ਐਵੇਂ ਬੜਾ ਹੋ ਗਿਆ। ਨਾਮ ਸਿੰਘ ਨਾਮੀ ਸੀ ਇੱਕ ਸਿੱਖ ਕੱਚੇ। ਉਹਦਾ ਭਰਾ ਸੀ ਦਰਸ਼ਨ ਸਿੰਘ। ਅੱਛਾ। ਉਹਨਾਂ ਦਾ ਜਿਹੜਾ ਸੀ ਆਪਣਾ ਜਵਾਈ, ਉਹਦਾ ਨਾਂ ਸੀ ਗਿਆਨ ਸਿੰਘ। ਗਿਆਨ ਸਿੰਘ ਦਾ ਮੁੰਡਾ ਸੀ ਬਾਲੀ ਸਿੰਘ। ਅੱਛਾ। ਫੇਰ ਉਹ ਮੁਸਲਮਾਨ ਹੋ ਕੇ ਇੱਥੇ ਰਹਿ ਗਿਆ, ਉਹਦਾ ਨਾਂ ਰੱਖਿਆ ਸਾਨੇ ਭੌਲਾ। ਅੱਛਾ ਅੱਛਾ ਅੱਛਾ। ਬਾਬਾ ਤੈਨੂੰ ਵਾਵਾ ਯਾਦ ਨੇ ਕਿੱਡਾ ਕੁਛ ਤੂੰ? ਮੈਂ ਤਗੜਾ ਸਾਂ। ਅੱਛਾ, ਪੂਰੀ ਭਾਲ ਸੀ? ਮੱਝ ਚੋਂਦਾ ਹਾਂ, ਪੱਠੇ ਪਾਉਂਦਾ। 100 ਰੁਪਏ ਦੀ ਮੱਝ ਲਈ ਸੀ। ਅੱਛਾ ਅੱਛਾ, ਤੇ ਤਗੜਾ ਜੀ ਪੱਠੇ ਪਾਉਂਦਾ? ਆਹੋ, 100 ਰੁਪਏ ਦੀ ਮੱਝ ਲਈ ਸੀ ਵਿਸਾਖੀ ਸਾਈ ਤੋਂ। ਅੱਛਾ। ਚਾਂਦੀ ਦੇ ਰੁਪਈਏ ਸਨ ਤੋਲੇ ਦਾ। ਅੱਛਾ ਅੱਛਾ, ਪੂਰਾ ਫਿਰ ਉਦੋਂ ਜਾਣਾ ਮੁੰਡਾ ਖੁੰਡਾ? ਆਹੋ। ਅੱਛਾ ਅੱਛਾ ਅੱਛਾ। ਬਾਬਾ ਉਂਝ ਇਹਨਾਂ ਦੇ ਘਰ ਕਿਵੇਂ ਦੇ ਸਿੱਖਾਂ ਦੇ? ਉਦੋਂ ਕਿਵੇਂ ਦੇ ਘਰ ਹੁੰਦੇ ਆ? ਕੱਚੇ ਪੱਕੇ ਚਬਾਰੇ? ਕੱਚੇ, ਸਾਰੇ ਮੁਲਕ ਦੇ ਕੱਚੇ। ਸਾਰੇ ਮੁਲਕ ਦੇ ਕੱਚੇ। ਹੁਣ ਜਦੋਂ ਉਜਾੜੇ ਪਏ ਨੇ ਨਾ, ਉਦੋਂ ਲੋਕ ਪੱਕੇ ਛੱਤਣ ਲੱਗੇ। ਫੌਜੇ ਕੇ ਲੰਬਰ ਵੀ ਛੱਤਣ ਲੱਗੇ ਸਨ। ਹੋਰ ਦੁਨੀਆ ਵਿੱਚ ਬਣਾਇਆ। ਇੱਕ ਜਿਹੜਾ ਸੀ ਨਾ ਬੂੜ ਸਿੰਘ ਤੇ ਰੂੜ ਸਿੰਘ ਗੈਲਾਂ ਵਾਲੇ, ਉਹਨਾਂ ਦੇ ਪੱਕੇ ਸਨ ਕੋਠੇ। ਅੱਛਾ, ਬਾਕੀ ਸਭ ਕੱਚੇ? ਕੱਚੇ। ਅੱਛਾ ਅੱਛਾ। ਤੇ ਗੁਰਦੁਆਰੇ ਤੇ ਮਸਜਿਦ? ਗੁਰਦੁਆਰਾ ਜਿਹੜਾ ਹੈ ਇਹ ਵੀ ਕੱਚਾ ਸੀ। ਅੱਛਾ ਅੱਛਾ। ਮਸਜਿਦ ਵੀ ਕੱਚੀ ਸੀ। ਅੱਛਾ ਅੱਛਾ। ਹਾਂਜੀ। ਫਿਰ ਆ ਗੁਰਦੁਆਰਾ ਜਦੋਂ ਸਿੱਖ ਗਏ ਨਾ, ਉਦੋਂ ਗੁਰਦੁਆਰਾ ਵੀ ਬਣਾਉਣ ਲੱਗ ਪਿਆ ਤੇ ਉਧਰ ਮਕਾਨ ਵੀ ਉਹ ਬਣਾਉਣ ਲੱਗ ਪਿਆ ਤੇ ਸਿਰੇ ਨਹੀਂ ਚੜੇ ਤੇ ਗੋਜਾਲਾ ਪੈ ਗਿਆ। ਅੱਛਾ ਅੱਛਾ, ਯਾਨੀ ਚਾਲੂ ਕੀਤੇ ਹਨ ਤੇ? ਆਹੋ, ਇਹ ਮੁਰੰਮਤ ਹੋ ਗਿਆ ਸੀ ਕੰਧਾਂ। ਸਿਰੇ ਲੱਗ ਗਈਆਂ ਸਨ ਤੇ ਛੱਤ ਵੀ ਆ ਮਾੜਾ ਮੋਟਾ ਪੈ ਗਿਆ ਤੇ ਬਾਰੀਆਂ ਰੱਖੀਆਂ ਸਨ। ਇਹ ਵਿੱਚ ਚਗਾਠਾਂ ਲੱਗੀਆਂ ਸਨ, ਬੂਹੇ ਅਜੇ ਲੱਗਣ ਵਾਲੇ ਸਨ। ਅੱਛਾ ਅੱਛਾ। ਬਾਬਾ ਇਹ ਜਿਹੜੇ ਛੱਪੜ ਹਜੇ ਵੀ ਇਹ ਪੁਰਾਣਾ? ਛੱਪੜ ਬੜੇ ਹੀ ਸਨ ਇੱਥੇ ਪੁਰਾਣੇ। ਅੱਛਾ ਬਜ਼ੁਰਗੋ, ਇਹ ਜਿਹੜੇ ਸਿੱਖ ਸਨ ਢੱਡੇ ਵਾਲੇ,
ਉਹਨਾਂ ਬਾਰੇ ਥੋੜਾ ਤਾਂ ਮੈਂ ਬਾਰ-ਬਾਰ ਪੁੱਛਣਾ ਤੇ ਉਹ ਢੱਡੇ ਦੇ ਹਨ ਨਾ ਇੰਦਰ ਸਿੰਘ, ਆਹੋ ਤੇ ਇਹਨਾਂ ਨੇ ਕੋਈ ਮੱਝਾਂ ਘੋੜੀਆਂ ਵੀ ਸ਼ਿਕਾਰ ਰੱਖੀਆਂ ਹੁੰਦੀਆਂ, ਜ਼ਿਮੀਦਾਰ ਕਰਦੇ ਸੀ ਪੁੱਤਰਾ ਮੱਝਾਂ ਘੋੜੀਆਂ ਕਿਸੇ ਦੀਆਂ ਨਹੀਂ ਵੇਖੀਆਂ, ਹਾਂ ਮੈਂ ਤਾਂ ਨਾਂ ਹੀ ਵੇਖਿਆ ਸੁਣਿਆ। ਅੱਛਾ ਅੱਛਾ ਮੱਝੀ ਵੀ ਸਨ, ਘੋੜੀਆਂ ਵੀ, ਸਾਰੇ ਵਸਦੇ ਰਸਦੇ ਸਨ, ਜਿਹੜੇ ਤੇ ਨਹੀਂ ਸਨ। ਹਾਂ ਹਾਂ ਕਿਉਂਕਿ ਸਾਰੇ ਜ਼ਿਮੀਦਾਰ ਸਨ ਨਾ। ਜ਼ਿਮੀਦਾਰ ਸਨ ਸਾਰੇ, ਖੈਰੀ ਮੇਰੀ ਵਸਦੇ ਹਨ, ਮੱਝਾਂ ਮਾਲ ਘੋੜੀਆਂ ਹਾਂ 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 ਸਾਰਿਆਂ ਕੋਲ। ਅੱਛਾ ਬਜ਼ੁਰਗੋ, ਫਿਰ ਜਦੋਂ ਉਜਾੜਾ ਹੋਇਆ, ਹੂੰ। ਜਦੋਂ ਨਾਲ ਜਾਣਾ ਸੀ, ਉਹ ਥੋੜਾ ਦੱਸੋ ਸਮਾਂ ਕਿਵੇਂ ਦਾ ਸੀ, ਕਿਵੇਂ ਨਿਕਲੇ ਫਿਰ? ਨਿਕਲ ਨਿਕਲੇ ਕੇ ਗਏ ਕਿ ਵੱਢ ਟੋਕੀ ਹੋਈ ਹੈ, ਲੁੱਟ ਨਾ ਲੁੱਟ? ਨਾ ਕੋਈ ਕਿਵੇਂ ਦਾ ਵੱਢ ਮਾਹੌਲ ਸੀ? ਸਾਡੇ ਪਿੰਡ ਨਹੀਂ ਵੱਢ ਟੋਕ ਹੋਈ। ਅੱਛਾ ਸਿੱਖਾਂ ਆਖਿਆ ਮੁਸਲਮਾਨਾਂ ਨੂੰ ਗੁਰਦੁਆਰੇ ਇਕੱਠੇ ਹੋਏ। ਅੱਛਾ ਇੱਕ ਥਾਂ ਦੋਵੇਂ ਪਿੰਡਾਂ ਦੇ? ਆ, ਨਹੀਂ ਉਹਨਾਂ ਪਿੰਡ ਦੇ ਨਹੀਂ, ਹਾਂ ਹਾਂ ਉੱਥੇ ਸਿੱਖ ਘੱਟ ਹੀ ਸਨ। ਹਾਂ ਯਾਨੀ ਇੱਕ ਜਗ੍ਹਾ ਤੇ ਇੱਥੇ ਆ ਗਏ ਹੋਣਗੇ ਵੀ ਪਿੰਡ ਦੇ ਨਹੀਂ ਉਹ ਉੱਥੇ ਹੀ ਰਹੇ ਨੇ, ਖਰੇ ਅੱਲਾ ਜਾਣੇ ਕਿੱਧਰ ਗਏ ਨੇ। ਅੱਛਾ ਆ ਸਾਡੇ ਪਿੰਡ ਵਾਲੇ ਗੁਰਦੁਆਰੇ ਇਕੱਠੇ ਹੋਏ ਨੇ। ਉਹਨਾਂ ਕਹਿੰਦਾ ਬਈ ਜੇ ਮੁਸਲਮਾਨ ਪੈਣ ਤੇ ਤੁਸੀਂ ਡੱਕਣੇ ਨੇ, ਜੇ ਸਾਨੂੰ ਪੈਣ ਤੇ ਸਿੱਖ ਪਏ ਤੇ ਅਸੀਂ ਡੱਕਾਂਗੇ। ਚਲੋ ਠੀਕ ਹੈ ਜੀ, ਠੀਕ ਹੈ। ਸਾਡੇ ਸਨ ਘਰ ਸਾਰੇ 30 ਮੁਸਲਮਾਨਾਂ ਦੇ, ਦੂਜਾ ਸਾਰਾ ਖੱਤਰੀਆਂ ਦਾ ਤੇ ਇਹਨਾਂ ਸਿੱਖਾਂ ਦਾ ਵਿਰਕਾਂ ਦਾ ਪਿੰਡ ਸੀ। ਸਾਡੇ ਘਰ ਮੁਸਲਮਾਨਾਂ ਦੇ 30 ਸਨ। ਅੱਛਾ ਅੱਛਾ ਉਹ ਜਿਸਲੇ ਅੱਲਾ ਦਾ ਹੁਕਮ ਹੋਇਆ, ਮੱਝੂ ਚੱਕ ਪਾਏ ਮੁਸਲਮਾਨ, ਉਹਨਾਂ ਸਿੱਖ ਤੇ ਆ ਬੰਦੇ ਵੱਡੇ ਮੱਝੂ ਚੱਕ ਚ ਮੱਝੂ ਚੱਕ ਜਗ੍ਹਾ ਪੈ ਗਿਆ। ਉਹ ਵਿਚਾਰੇ ਵੱਡੇ ਬੁੱਢੇ ਇੱਥੇ ਆ ਗਏ। ਉਹਨਾਂ ਆਖਿਆ ਕਾਹਦੇ ਲਈ ਰੱਖੇ ਜੀ, ਆ ਸਾਡਾ ਹਾਲ ਵੇਖੋ ਕੀ ਕੀਤਾ ਮੁਸਲਮਾਨ। ਅੱਛਾ ਉਹਨਾਂ ਆਖਿਆ ਬਈ ਟੁੱਕਰ ਖਾਣਾ ਜੇ ਤੇ ਖਾਓ, ਤੇ ਜੇ ਇਹ ਕੰਮ ਆਉਂਦੇ ਹੋ ਤੇ ਆਖਾ ਚੱਲੋ, ਅਸਾਂ ਨਹੀਂ ਇਹ ਕੰਮ ਕਰਨਾ। ਅੱਛਾ ਅੱਛਾ ਪਿੰਡ ਦੇ ਸਿੱਖਾਂ ਨੇ ਕਿਹਾ ਵੀ ਅਸੀਂ ਨਹੀਂ ਵੀ ਇਹਨਾਂ ਨੂੰ ਮਾਰਨਾ ਹੀ ਲੱਗਦਾ, ਨਾ ਕੰਮ ਹੋਣਾ, ਇਹ ਨਹੀਂ ਕੰਮ ਅਸਾਂ ਕਰਨਾ। ਉਹਨਾਂ ਫਿਰ ਸਾਡੇ ਬੰਦਿਆਂ ਇਹ ਸੋਚਿਆ ਵੀ ਜੇ ਮੁਸਲਮਾਨ ਚੋਖੇ ਪੈ ਗਏ ਤੇ ਅਸੀਂ ਕਿਵੇਂ ਡਕਾਂਗੇ, ਅਸੀਂ ਤਾਂ ਬੰਦੇ ਥੋੜੇ ਆ। ਉਹਨਾਂ ਆਖਿਆ ਬਸ ਤੁਹਾਨੂੰ ਛੱਡ ਆਉਨੇ ਸੱਚੇ ਸੂਬੇ ਝੂੜਕਾਣੇ ਕੈਂਪੇ ਚ, ਤੇ 4 ਦਿਨ ਰੌਲਾ ਗੋਲਾ, ਫਿਰ ਆ ਜਾਏ। ਅੱਛਾ ਉਹਨਾਂ ਆਖਿਆ ਗੱਲ ਤਾਂ ਠੀਕ ਹੈ, ਉਹ ਵੀ ਮੰਨ ਗਏ। ਇਹ ਸਾਡੇ ਬੰਦੇ ਫਿਰ ਉਹਨਾਂ ਨੂੰ ਉੱਥੇ ਛੱਡ ਜਾ ਕੇ। ਇੱਥੇ ਹੁੰਦਾ ਸਾਨੀ ਦੂਜਾ ਥਰਕਾਨ ਫੌਜੂ ਕੇ ਤੇ ਤਾਰਾ ਸਿੰਘ, ਇੱਧਰ ਸੁੰਦਰ ਸਿੰਘ ਥਰਕਾਨ, ਇੱਧਰ ਅੱਗੇ ਧਾੜੀਵਾਲ, ਇੱਧਰ ਅੱਗੇ ਉਹ ਗੰਗਾ ਰਾਮ ਨਾਈ। ਤੈਨੂੰ ਮੈਂ ਸਾਰਾ ਪਿੰਡ ਹੀ ਗਿਣ ਕੇ ਨਾ ਦੱਸ ਛੱਡਾਂ। ਨਾ ਕਰਕੇ ਅਜੇ ਬਾਬੇ ਦਾ ਸਾਰਾ ਦੇਣ ਚ ਹੈ ਸਾਰਾ ਕੁਝ, ਸਭ ਕੁਝ ਮੈਨੂੰ ਅੱਖੀ ਦੇਖਦੇ ਨੇ ਪਏ। ਅੱਛਾ ਬਜ਼ੁਰਗੋ, ਉਂਝ ਸਰਦਾਰ ਜਿਹੜੇ ਤੁਹਾਡੇ ਪਿੰਡਾਂ ਦੇ ਹਨ ਇੱਥੋਂ ਦੇ, ਹੈ ਜਵਾਨ ਸਿੰਘ ਐਵੇਂ ਬੜੇ ਬੜੇ ਜਵਾਨ? ਅੱਛਾ ਹਾਂ, ਬੁੱਢੇ ਵੀ ਤੇ ਜਵਾਨ ਵੀ। ਸਹੀ ਸਹੀ। ਚਲੋ ਬਜ਼ੁਰਗੋ, ਬੜੀ 80 90 ਸਾਲਾਂ ਦੇ ਵੀ ਸਨ, 100 ਦੇ ਵੀ। ਤੂੰ ਉਹਨੂੰ ਵੇਖ ਲਾ, ਅੱਲਾ ਦਾ ਹੁਕਮ, ਖੁਰਾਕ ਚੰਗੀ ਸੀ, ਲੱਗੇ ਫਿਰਦੇ। ਖਾਣ ਪੀਣ ਚੰਗਾ ਸੀ ਨਾ ਉਦੋਂ, ਹਾਂ ਖੁਰਾਕ ਉਦੋਂ ਚੰਗੀ। ਮੁਸਲਮਾਨਾਂ ਦੇ ਬੁੱਢੇ ਵੀ ਇੰਜੀ ਸਨ ਨਾ, ਸਾਡੇ ਬੁੱਢੇ ਇੰਜੀ ਸਨ, ਖੁਰਾਕ ਚੰਗੀ ਸੀ ਪੁੱਤਰਾ, ਦੁੱਧ ਬੜਾ, ਘਿਓ ਬੜਾ। ਹਾਂਜੀ ਹਾਂਜੀ। ਤੇ ਰੱਖ ਬੜੀ ਸੀ, ਰੁੱਖ ਬੜੇ, ਕਰੀਆਂ ਦਾ ਡੇਲਿਆਂ ਦਾ ਚਾਰ ਪਾ ਕੇ ਖਾਂਦੇ ਸਨ। ਪੱਕੇ ਖਾਣੇ, ਪੱਕੇ ਵੀ ਪੇਂਜੂ ਉਹਨਾਂ ਨੂੰ ਲਵਾਉਂਦੇ, ਉਹ ਫਿਰ ਪੱਕ ਜਾਂਦੇ ਹੈ ਡੇਲੇ, ਉਹ ਬੜੇ ਖਾਣੇ। ਉੱਤੋਂ ਫਿਰ ਦੁੱਧ ਪੀਣਾ, ਲੱਸੀ ਪੀਣੀ, ਤੇ ਘਿਓ ਖਾਣੇ, ਮੱਖਣ ਖਾਣਾ, ਘਿਓ ਖਾਣਾ, ਚੂਰੀਆਂ ਕੁੱਟ-ਕੁੱਟ ਖਾਣੀਆਂ, ਤੇ ਬੰਦੇ ਬੜੇ ਤਗੜੇ ਹੋਏ। ਚਲੋ ਬਾਬਾ ਜੀ, ਉਹਦੇ ਵੇਖਦੇ ਨਹੀਂ ਸਨ ਪੁੱਤਰਾ, ਨਾ ਤੇ ਘਿਓ ਵੇਖਦਾ ਨਾ ਦੁੱਧ ਵੇਖਦਾ। ਸਾਰਾ ਖਾਂਦੇ ਹੁਣ ਤੇ ਹੁਣ ਆਪਣੇ ਬਾਲ ਭਾਵੇਂ ਤਰਾਏ ਮਰ ਜਾਣ, ਉਹ ਆਂਦਾ ਗਲਬੀ ਚ ਪਾਓ। ਮਹਿੰਗਾਈ ਇੰਨੀ ਬਾਬਾ, ਸਾਰੇ ਦੁੱਧ ਮਹਿੰਗਾਈ ਵੀ ਹੈ ਪੁੱਤਰਾ, ਉਹ ਜੋ ਲੋਕ ਹੀ ਚੱਲ ਗਏ ਨੇ, ਲੋਕ ਹੀ ਚੱਲ ਗਏ ਨੇ। ਮਹਿੰਗਾਈ ਵੀ ਹੈ, ਤੇ ਮਹਿੰਗਾਈ ਇੰਨੀ ਤੇ ਨਹੀਂ। ਹੁਣ ਆਪਣੀ ਮੱਝਾਂ ਰੱਖੀਆਂ ਨੇ, ਸਾਰਾ ਦਿਨ ਉਹਨਾਂ ਨੂੰ ਪੱਠੇ ਪਾਉਂਦੇ, ਸਾਰਾ ਦਿਨ ਪੁੱਤਰਾ ਉਹਨਾਂ ਨੂੰ ਪੱਠੇ ਪਾਉਂਦੇ ਆ, ਉਹਨਾਂ ਨੂੰ ਪਾਣੀ ਡਾਉਂਦੇ ਆ, ਧੁੱਪੇ ਕਰਨੇ ਆ, ਛਾਵੇਂ ਕਰਨੇ। ਦੁੱਧ ਨਹੀਂ ਉਹਨਾਂ ਦਾ, ਘਿਓ ਨਹੀਂ ਖਾਣਾ, ਤੇ ਉਹਨਾਂ ਨੂੰ ਚੋਰਾਂ ਤੇ ਦੇਣਾ ਪੈਣਾ। ਛੱਡੋ ਗੱਲ ਤੁਹਾਡੀ 100% ਸਹੀ ਹੈ। ਫਾਇਦਾ ਜੇ ਆਪਣੀ ਜਾਨ ਜਿਹੜੀ ਇਹ ਸਾਰਾ ਦਿਨ ਦੋਖੇ ਚ ਲੰਘ ਜਾਣੀ, ਤੇ ਜੇ ਖਾਣਾ ਵੀ ਨਹੀਂ। ਜਾਂ ਜਦੋਂ ਮੈਂ ਮੱਤ ਮੁੱਧ ਸੰਭਲੀਏ ਨਾ, ਜਰਾ ਹੱਥ ਚ ਆਉਣ ਜੋਗਾ, ਮੈਂ ਰੋਟੀ ਗਰਾਈ ਭੰਨ ਕੇ ਨਹੀਂ ਖਾਧੀ, ਚੂਰੀ ਖਾਂਦੇ ਰਹੇ। ਮੈਂ ਚੂਰੀ ਕੌਲਾ ਕੇ ਉਹਦਾ ਵਿੱਚ ਪਾ ਕੇ, ਸ਼ੱਕਰ ਪਾ ਕੇ। ਤੇ ਹੁਣ 94 ਸਾਲ ਦੇ ਲੱਗਾ, ਤੁਸੀਂ ਇੰਜ ਦੇ 70 ਸਾਲ ਦੇ ਤਾਂ ਹੀ ਹੈ ਨਾ, ਖਾਧਾ ਤੇ ਤਾਂ ਹੀ ਨੇ ਬਾਬਿਓ। 94 ਸਾਲ ਨਹੀਂ, ਉਦੋਂ ਮੈਂ 12-13 ਸਾਲਾਂ ਦਾ ਹਾਂ, ਜਦੋਂ ਸਿੱਖ ਜਾੜੇ ਪਏ ਨੇ। 12-13 ਸਾਲਾਂ ਦਾ? ਹਾਂਜੀ। 80 ਤੇ ਫਿਰ ਉਹ ਨਹੀਂ ਹੋ ਗਈ ਨਾ, 93-94 ਹੋ ਗਈ ਤੁਹਾਡੀ।
ਮੇਰਾ 80 95 ਸਾਲ ਹੋ ਗਏ ਨੇ। ਹਾਂਜੀ 80 ਸਾਲ ਉਹਨਾਂ ਨੂੰ ਹੋ ਗਏ ਗਿਆ ਨੂੰ 80 ਸਾਲ ਉਹਨੂੰ ਹੋ ਗਏ ਤੇ 10-12 ਸਾਲਾਂ ਦਾ ਹੋ ਗਿਆ। ਹਾਂਜੀ ਪ੍ਰਿੰਸੀਪਲ ਸਾਹਿਬ ਆ ਗਏ ਤੁਹਾਡੇ ਦਾਦਾ ਜੀ ਇੰਦਰ ਸਿੰਘ ਦੇ ਘਰ ਕੋਲ ਤੁਹਾਨੂੰ ਆਉਣ ਲੱਗੇ ਤੁਹਾਡਾ ਘਰ ਤੁਹਾਡੇ ਵੱਡਿਆਂ ਦਾ ਤੁਹਾਡੇ ਪੁਰਖਿਆਂ ਦਾ ਘਰ ਅੱਛਾ ਭਾਈ ਇਹ ਸੀ ਇਹ ਵਾਲਾ ਅੱਛਾ ਇਹ ਸੀ ਅੱਗੇ ਚੱਲੋ ਤੁਸੀਂ ਉਹ ਸਾਈਡ ਤੇ ਚਲੇ ਕਰ ਦੋ ਅੱਛਾ ਇਹ ਸੀ ਹੈ ਆ ਘਰ ਦੇ ਤੇ ਦੁਕਾਨ ਹੈ। ਅੱਛਾ ਇਹਨਾਂ ਨਾਲ ਸੀ ਹੈ ਹਾਂਜੀ। ਤੇ ਲਓ ਜੀ ਪ੍ਰਿੰਸੀਪਲ ਬਲਜਿੰਦਰ ਸਾਹਿਬ ਤੁਹਾਡੇ ਦਾਦਾ ਜੀ ਇੰਦਰ ਸਿੰਘ ਦਾ ਜਿਹੜਾ ਇਹ ਘਰ ਸੀ ਇੱਥੇ ਘਰ ਹੁੰਦਾ ਸੀ ਤੇ ਭਾਈ ਇਮਰਾਨ ਨੇ ਸਾਨੂੰ ਭੇਜਿਆ ਭਾਈ ਨਾਲ ਆਇਆ ਸੀ ਤੁਹਾਡਾ ਘਰ ਵਿਖਾਤਾ ਲਓ ਜੀ ਪ੍ਰਿੰਸੀਪਲ ਬਲਜਿੰਦਰ ਸਾਹਿਬ ਤੁਸੀਂ ਅਮਰੀਕਾ ਬੈਠੇ ਹੋਏ ਤੇ ਤੁਹਾਡੇ ਅਸੀਂ ਅੱਜ ਜਿਹੜੇ ਕਹਿਣ ਤੇ ਤੁਹਾਡੇ ਪਿੰਡ ਪਹੁੰਚੇ ਸਨ ਤੇ ਇਸ ਟਾਈਮ ਅਸੀਂ ਡੇਰੇ ਭਾਈ ਇਮਰਾਨ ਸਾਹਿਬ ਤੁਹਾਨੂੰ ਦੇਖਦੇ ਪਿੱਛੇ ਬੈਠੇ ਹੋਏ ਤੁਹਾਡੇ ਜਿਹੜੇ ਆਪਣੇ ਨੇ ਤੇ ਇਹਨਾਂ ਦੇ ਤੇ ਅਸੀਂ ਤੁਹਾਨੂੰ ਤੁਹਾਡਾ ਜਿਹੜਾ ਪਿੰਡ ਵਿਖਾਇਆ ਤੁਹਾਡੇ ਦਾਦਾ ਜੀ ਇੰਦਰ ਸਿੰਘ ਦਾ ਘਰ ਵਿਖਾਤਾ ਘਰ ਤੇ ਉਹ ਨਹੀਂ ਰਿਹਾ ਲੇਕਿਨ ਉੱਤੇ ਜਿੱਥੇ ਹੈ ਸੀ ਮੇਨ ਉਹੀ ਜਗ੍ਹਾ ਤੇ ਜਿਹੜਾ ਨਾਲ ਇਹਨਾਂ ਦਾ ਬੇਟਾ ਗਿਆ ਭਾਈ ਇਮਰਾਨ ਦਾ ਉਹਨੇ ਜਾ ਕੇ ਸਾਨੂੰ ਜਿਹੜਾ ਉਹ ਘਰ ਵਿਖਾਇਆ ਬਜ਼ੁਰਗ ਜਿਹੜੇ ਇੱਥੋਂ ਦੇ ਹਨ ਜਿਨ੍ਹਾਂ ਨੂੰ ਉਸ ਟਾਈਮ 12-13 ਸਾਲ ਉਮਰ ਸੀ ਉਹਨਾਂ ਕੋਲੋਂ ਤੁਹਾਡੇ ਵੱਡਿਆਂ ਦੀ ਗੱਲਾਂ ਸੁਣੀਆਂ ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਕੋਸ਼ਿਸ਼ ਹੈ ਸਾਡਾ ਉਪਰਾਲਾ ਤੁਹਾਨੂੰ ਜਿਹੜਾ ਪਸੰਦ ਆਏਗਾ ਤੇ ਪਸੰਦ ਆਇਆ ਤਾਂ ਕਮੈਂਟ ਵੀ ਕਰ ਦਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜਿੰਨੇ ਵੀ ਸਿੱਖ ਸਰਦਾਰ ਇੱਥੋਂ ਨਾਲ ਦੇ ਪਿੰਡਾਂ 'ਚ ਗਏ ਸਨ ਜਿਵੇਂ ਬਜ਼ੁਰਗਾਂ ਗੱਲਾਂ ਦੱਸੀਆਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਤਾਂ ਕਿ ਜਿਹੜੇ ਇੱਥੋਂ ਗਏ ਨੇ ਆਪਣੇ ਜਿਹੜੇ ਪਿੰਡਾਂ ਦੇ ਗੱਲਾਂ ਸੁਣ ਸਕਣ ਬਜ਼ੁਰਗਾਂ ਗੱਲਾਂ ਸੁਣ ਸਕਣ ਤੁਹਾਡਾ ਵੀ ਦਿਲ ਕਰਦਾ ਆਪਣੇ ਪੁਰਖਾਂ ਦਾ ਲਹਿੰਦੇ ਪੰਜਾਬ ਵਾਲਾ ਜਿਹੜਾ ਪਾਕਿਸਤਾਨ 'ਚ ਪਿੰਡ ਸੀ ਉਹ ਵੇਖੀਏ ਉੱਥੋਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਏ ਸਾਡਾ ਘਰ ਹੈਗਾ ਖਲੋਤਾ ਉਹ ਵਿਖਾਇਆ ਜਾਏ ਤੇ ਸਾਡਾ ਬਾਇਓ 'ਚ ਜਿਹੜਾ ਸਾਡਾ ਨੰਬਰ ਲੱਗਾ ਹੁੰਦਾ ਫੇਸਬੁੱਕ ਤੇ YouTube ਤੇ ਮੇਰਾ ਪਿੰਡ ਮੇਰਾ ਪੰਜਾਬ ਤੋਂ ਜਾ ਕੇ ਤੁਸੀਂ ਵੇਖ ਸਕਦੇ ਹੋ ਜਿਉਂਦੇ ਵਸਦੇ ਰਹੋ।